ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਭਾਜੀ ਮੈਂ ਸੈਕਰਾਮੈਂਟੋ ਤੋਂ ਬੋਲਦਾ ਜੀ। ਜੀ ਹਾਂਜੀ ਭਾਜੀ, ਮੇਰੀ ਨਾ 4 ਕੁ ਮਹੀਨੇ ਪਹਿਲਾਂ ਕਿਸੇ ਨੇ ਨਕਲੀ ਈਮੇਲ ਬਣਾ ਕੇ MC ਮੇਰੀ ਤੋਂ ਲੋਡ ਬੁੱਕ ਕਰਨੇ ਸ਼ੁਰੂ ਕੀਤੇ ਸੀ ਜੀ। ਹੂੰ ਤੇ ਪਰ ਉਹ ਮੈਂ ਚਲੋ ਬ੍ਰੋਕਰਾਂ ਨੂੰ ਕਹਿ ਕੇ ਸਟਾਪ ਹੁੰਦੇ ਰਹੇ, ਤੇ ਹੁਣ ਬ੍ਰੋਕਰਾਂ ਨੇ ਚੱਕ ਕੇ ਪਾਤਾ, ਇੱਕ ਬ੍ਰੋਕਰ ਹਾਈਵੇ ਤੇ ਪਾਤਾ ਜੀ। ਤੇ ਹਾਈਵੇ ਨੇ ਨਾ ਹੋ ਗਿਆ ਜੀ ਸਟਾਪ ਕੀਤੇ ਨੂੰ, ਉਹ ਚਲਾ ਨਹੀਂ ਰਹੇ ਹਨ ਜੀ। ਰਮਨ ਜੀ, ਮਿਲਾ ਤਾਂ ਇਹ ਪ੍ਰੋਬਲਮ ਕਾਫੀ ਆ ਰਹੀ ਆ, ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਨਾ ਹੁਣ, ਕਿਉਂਕਿ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਕੁਝ ਗਲਤ ਬੰਦੇ ਕੰਮ ਕਰ ਰਹੇ ਆ, ਉਹ ਤਾਂ ਉਹਨਾਂ ਨੂੰ ਤਾਂ ਸਟਾਪ ਕਰਨਾ ਬਣਦਾ, ਪਰ ਉਹਦੇ ਨਾਲ ਨਾਲ ਜਿਹੜੇ ਬੰਦੇ ਏਦਾਂ ਵਿਕਟਿਮ ਬਣ ਜਾਂਦੇ ਉਹ ਵੀ ਨਾਲ ਇਫੈਕਟ ਹੋ ਰਿਹਾ ਬਹੁਤ ਜ਼ਿਆਦਾ। ਕੀ ਸੋਲਿਊਸ਼ਨ ਹੈ ਕੋਈ? ਕਿੱਦਾਂ ਉਹ ਸੁਣਦੇ ਨੇ ਗੱਲ, ਜਾਂ ਕੀ ਕਰਨਾ ਚਾਹੀਦਾ ਇਹਨਾਂ ਨੂੰ? ਇੱਕ ਮਿੰਟ, ਉਹ ਭਾਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ ਬੋਲੋ। ਹਾਂਜੀ, ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ, ਜਿਨ੍ਹਾਂ ਨੇ ਨਕਲੀ ਈਮੇਲ ਬਣਾਈ ਸੀ ਮੇਰੀ, ਉਹਨਾਂ ਨਾਲ ਵੀ ਗੱਲ ਹੋਈ ਸੀ। ਠੀਕ ਹੈ। ਅਮਰੀਕਨ ਨੰਬਰ ਆ ਉਹਨਾਂ ਕੋਲ, ਆਪਣੇ ਹੀ ਆ, ਤੇ ਇਹ ਨਹੀਂ ਮੈਂ ਕਹਿ ਸਕਦਾ, ਪਰ ਇੰਗਲਿਸ਼ 'ਚ ਹੀ ਹੋਈ ਗੱਲ ਜਿੱਦਾਂ ਉਹਨਾਂ ਨਾਲ, ਤੇ ਪਰ ਸਲੈਂਗ ਤੋਂ ਥੋੜਾ ਜਿਹਾ ਮੈਨੂੰ ਲੱਗਿਆ। ਠੀਕ ਹੈ। ਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ, ਪੈਸੇ ਮੈਂ ਦਿੱਤੇ ਨਹੀਂ ਜੀ। ਤੇ ਉਹਨਾਂ ਨੇ ਪਾਤਾ ਹੈ ਉਹਦੇ ਤੇ? ਨਹੀਂ, ਉਹਨਾਂ ਨੇ ਨਹੀਂ ਪਾਇਆ, ਉਹ ਲੋਡ ਬੁੱਕ ਕਰੀ ਗਏ ਅਗੇਨ। ਉਹ ਕਹਿੰਦੇ ਜੇ ਹਾਂ ਸਟਾਪ ਕਰਾਂਗੇ ਲੋਡ ਬੁੱਕ ਕਰਨੇ, ਤੇ ਜੇ ਤੂੰ ਸਾਨੂੰ ਪੈਸੇ ਦਊਂਗਾ। ਫਿਰ ਬਲੈਕਮੇਲ ਕਰ ਰਹੇ ਤੁਹਾਨੂੰ। ਕਿੰਨੇ ਪੈਸਿਆਂ ਦੀ ਡਿਮਾਂਡ ਕੀਤੀ ਜੀ, ਇਫ ਯੂ ਡੋਂਟ ਮਾਈਂਡ? ਏਦਾਂ ਨਹੀਂ ਜੀ, ਉਹਨੇ ਕਿਹਾ ਸੀ, ਕਿਉਂਕਿ ਮੈਂ ਗੱਲੇ ਨਹੀਂ ਕੀਤੀ ਉਹਨਾਂ ਨਾਲ ਪੈਸਿਆਂ ਦੀ, ਉਹ ਤਾਂ ਮੈਂ ਸਾਫ਼ ਜਵਾਬ ਦੇ ਦਿੱਤਾ ਸੀ ਵੀ ਨਹੀਂ। ਓਕੇ। ਆਹ ਇੰਟਰਸਟਿੰਗ, ਪਹਿਲੀ ਵਾਰੀ ਪਤਾ ਲੱਗਾ ਵੀ ਬੰਦੇ ਨਾਲ ਗੱਲ ਵੀ ਹੋ ਗਈ, ਬੰਦੇ ਜਿਹੜੇ ਬਲੈਕਮੇਲ ਪੂਰਾ ਕਰ ਰਹੇ। ਅੱਛਾ ਰਮਨ ਜੀ, ਹੁਣ ਇੱਥੇ ਜਿਹੜੇ ਬਾਟਮ ਲਾਈਨ ਤੇ ਮੈਂ ਇੱਕ ਇਹ ਨਾਲ ਇਹ ਸਵਾਲ ਪੁੱਛਣਾ ਚਾਹੁੰਦਾ, ਇਹ ਈਮੇਲ ਦਾ ਇੱਕ ਤਾਂ ਉਹਨਾਂ ਨੂੰ ਪਤਾ ਲੱਗ ਗਿਆ, ਈਮੇਲ ਤੋਂ ਇੰਨਾ ਕੁਝ ਹੋ ਜਾਂਦਾ, ਕੀ ਸਿਕਿਉਰਿਟੀ ਕੀ ਇਹਦੇ ਵਿੱਚ ਚੈੱਕ ਹੈਗਾ? ਕੋਈ ਵੀ ਕਿਸੇ ਦੀ ਵੀ ਈਮੇਲ ਚੱਕ ਕੇ ਕੁਝ ਵੀ ਕਰ ਦੂ? ਰਾਜਕਰਨ ਜਿਹੜੀ ਆਪਣੀ ਸੈਪਰੇਟ ਈਮੇਲ ਵੀ ਉਹਨਾਂ ਦੀ ਆਪ ਦੀ ਸੈਪਰੇਟ ਸੀ ਜੀ, ਮੇਰੀ ਈਮੇਲ ਨਹੀਂ ਹੈਗੀ, ਮੇਰਾ ਨਾ ਫੋਨ ਨੰਬਰ ਤੇ ਨਾ ਮੇਰੀ ਈਮੇਲ ਹੈ। ਫਿਰ ਤੁਹਾਡਾ ਸਿਰਫ MC ਨੰਬਰ ਚੱਕ ਕੇ ਕਰੀ ਜਾ ਰਹੇ ਹੈ? ਹਾਂਜੀ, ਜਸਟ MC ਨੰਬਰ ਚੱਕ ਕੇ ਉਹਨਾਂ ਨੇ ਜਦੋਂ ਮੇਰੀ ਈਮੇਲ ਦੇ ਵਿੱਚ ਕੁਝ ਅੱਖਰ ਚੇਂਜ ਕਰਕੇ ਆਪਣੀ ਨਵੀਂ ਰਲਦੀ ਮਿਲਦੀ ਬਣਾ ਲਈ। ਉਹ ਕਰਦੇ ਪਤਾ ਕੀ ਆ, ਉਹ ਜਿਹੜੇ MC ਨੰਬਰ ਹੈਗੇ ਨਾ, ਜਦੋਂ ਤੁਸੀਂ ਚੈੱਕ ਜਦੋਂ ਕਰੋ ਤੇ ਜਾ ਕੇ ਉਹ MC ਨੰਬਰ ਦਾ MCS 150 ਜਿਹੜਾ ਆ ਫਾਰਮ ਭਰ ਕੇ ਨਾ, ਉਹਦੀ ਇਨਫੋਰਮੇਸ਼ਨ ਚੇਂਜ ਕਰ ਲੈਂਦੇ ਆ ਆਨਲਾਈਨ। ਸੋ ਉਹੀ ਗੱਲ ਆ, ਇੱਕ ਵਾਰੀ ਗੱਲ ਕਰਦੇ ਸੀ, ਇਹ ਕੋਈ ਲੋਕੀ ਪਾਉਂਦੇ ਨਹੀਂ ਸੀ, ਕਹਿੰਦੇ ਸੀ ਵੀ ਕੋਈ ਵੀ ਕਰ ਸਕਦਾ ਆ, ਤੇ ਉਹ ਐਕਚੁਅਲ ਚ ਸਾਹਮਣੇ ਆ ਉਦਾਹਰਨ। ਅੱਛਾ ਰਾਜਕਰਨ, ਮੈਂ ਭਾਜੀ ਉਹਨਾਂ ਨੂੰ ਕਹਿਣਾ ਚਾਹੁੰਦਾ, ਹੋਰ ਵੀ ਸਾਰੇ ਸੁਣਨ ਨੂੰ ਕਹਿਣਾ ਚਾਹੁੰਦਾ, ਆਪਣੀ ਨਾਸਾ ਦੀ ਵੈਬਸਾਈਟ ਦੇ ਉੱਤੇ ਰਿਸੋਰਸਿਸ ਟੈਬ ਦੇ ਥੱਲੇ ਅਸੀਂ ਸਾਰੇ ਜਿਹੜੇ ਆ ਲਿੰਕ ਪਾਏ ਆ FBI ਦਾ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ। ਠੀਕ ਆ, ਉੱਥੇ ਕੋਈ ਵੀ ਤੁਹਾਡੀ ਆਨਲਾਈਨ ਤੁਹਾਡੇ ਨਾਲ ਚੀਜ਼ ਹੁੰਦੀ ਹੈ, ਤੁਸੀਂ FBI ਨੂੰ ਰਿਪੋਰਟ ਕਰੋ ਜਾ ਕੇ। ਅਮਰੀਕਾ ਸਾਈਬਰ ਡਿਫੈਂਸ ਏਜੰਸੀ ਦਾ ਲਿੰਕ ਵੀ ਉੱਥੇ ਪਾਇਆ ਰਿਪੋਰਟ ਕਰਨ ਲਈ। ਠੀਕ ਹੈ ਜੀ। FMCSA ਦਾ ਜਿਹੜਾ ਰਿਪੋਰਟ ਕਰਨ ਦਾ ਲਿੰਕ ਹੈ ਉਹ ਵੀ ਉੱਥੇ ਪਾਇਆ ਹੈਗਾ। ਸੋ ਤੁਸੀਂ ਉੱਥੇ ਜਾ ਕੇ ਰਿਪੋਰਟ ਜ਼ਰੂਰ ਕਰੋ, ਕਿਉਂਕਿ ਜਿੰਨੀਆਂ ਰਿਪੋਰਟਸ ਤੁਸੀਂ ਕਰੋਗੇ, ਜਿੰਨੀਆਂ ਵੀ ਤੁਸੀਂ ਉੱਥੇ ਜਾ ਕੇ ਗੱਲ ਕਰੋਗੇ, ਉਹ ਚੀਜ਼ ਤੁਹਾਨੂੰ ਜਿਹੜੀ ਆ ਸ਼ਾਇਦ ਹੋ ਸਕਦਾ ਕੁਇਕਲੀ ਰਿਜ਼ੋਲਵ ਨਾ ਹੋਵੇ, ਲੇਕਿਨ ਅਲਟੀਮੇਟਲੀ ਰਿਜ਼ੋਲਵ ਹੋਊਗੀ, ਕਿਉਂਕਿ ਜਦੋਂ ਇੰਨੀਆਂ ਜ਼ਿਆਦੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਇੰਨਾ ਸਾਰਾ ਕੁਛ ਹੋ ਜਾਂਦਾ, ਫਿਰ ਐਕਸ਼ਨ ਹੋਣੇ ਦੀ ਜਿਹੜੇ ਆ ਲਾਜ਼ਮੀ ਆ। ਸੋ ਇਹ ਉਹਦੇ ਵਿੱਚ ਜਿਹੜਾ IC3 ਆ, ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ, ਉਹਦੇ ਵਿੱਚ ਫਾਈਲ ਇਹ ਕਰਨੀ ਹੈ ਕੰਪਲੇਂਟ ਜਿਹੜੀ ਆ? ਹਾਂਜੀ ਬਿਲਕੁਲ, ਤੁਸੀਂ ਇਹ ਕੰਪਲੇਂਟ, ਕਿਉਂਕਿ ਇਹ ਇੰਟਰਨੈਟ ਨਾਲ ਰਿਲੇਟਡ ਹੈਗਾ ਆ, ਸੋ ਇਹਨੂੰ ਉੱਥੇ ਜਾ ਕੇ ਤੁਸੀਂ ਫਾਈਲ ਕਰ ਸਕਦੇ ਹੈਗੇ। ਸੋ ਉੱਥੇ ਜਿਹੜੀ ਆ ਜਿੰਨੀਆਂ ਵੀ ਰਿਪੋਰਟਸ ਹੈਗੀਆਂ, ਜਦੋਂ ਵੱਧ ਤੋਂ ਵੱਧ ਰਿਪੋਰਟਸ ਜਾਂਦੀਆਂ ਹੈਗੀਆਂ, ਉਦੋਂ ਉਹਦੇ ਤੇ ਜਿਹੜਾ ਆ ਇਹ ਜਿਹੜਾ ਐਕਸ਼ਨ ਜਿਹੜਾ ਹੁੰਦਾ ਆ। ਠੀਕ ਹੈ ਜੀ। ਸੋ ਜਤਿੰਦਰ ਜੀ ਜ਼ਰੂਰ ਕਰਿਓ। ਦੂਸਰੀ ਇੱਕ ਹੋਰ ਗੱਲ ਰਾਜਕਰਨ, ਜਿਹੜੀ ਮੈਂ ਦੱਸ ਦਿਆਂ ਸਾਰਿਆਂ ਨੂੰ, ਇੱਕ ਇਸ ਕਰਕੇ ਵੀ ਹਾਈਵੇ ਜਿਹੜੀ ਐਪ ਹੈਗੀ ਆ, ਉਹ ਤੁਹਾਨੂੰ ਬਲੈਕਲਿਸਟ ਕਰ ਦਿੰਦੀ ਆ, ਜਾਂ ਦੂਜੀਆਂ ਜਿਹੜੀਆਂ ਕੰਪਨੀਆਂ ਹੈਗੀਆਂ, ਜਿਹੜੀਆਂ ਚਾਹੇ ਉਹ ਆਪਣੀ ਕੈਰੀਅਰ 411 ਆ ਜਾਂ ਹਾਈਵੇ ਆ, ਬਹੁਤ ਜਿਹੜੇ ਕੰਪਨੀਆਂ ਜਦੋਂ ਖੋਲ੍ਹਦੇ ਆ ਪੇਪਰ ਵਰਕ ਵਾਲੇ, ਉਹ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜੇ 10 ਬੰਦੇ ਰਹਿੰਦੇ ਆ,
ਉਹਨਾਂ ਦੇ ਅਪਾਰਟਮੈਂਟ ਵੱਖਰੇ ਵੱਖਰੇ ਆ, ਲੇਕਿਨ ਉਹਨਾਂ ਦਾ ਐਡਰੈਸ ਇੱਕੋ ਥਾਂ ਦਾ ਸ਼ੋ ਹੁੰਦਾ ਆ। ਕਈ ਠੀਕ ਹੈ। ਲੋਕੀ ਯਾਰਡ ਦਾ ਐਡਰੈਸ ਦੇ ਦਿੰਦੇ ਆ। ਹੁਣ ਜੇ ਯਾਰਡ ਦੇ ਵਿੱਚ 100 ਟਰੱਕ ਖੜਾ ਆ ਤੇ ਉਹ 100 ਕੰਪਨੀ ਦਾ ਇੱਕੋ ਐਡਰੈਸ ਬਣ ਜਾਂਦਾ। ਠੀਕ ਹੈ। ਜਦੋਂ ਕਿਤੇ ਤੁਹਾਡਾ ਐਡਰੈਸ ਏਦਾਂ ਇਕੱਠਾ ਹੋ ਗਿਆ, ਜੇ ਤੁਹਾਡਾ ਐਡਰੈਸ ਏਦਾਂ ਇਕੱਠਾ ਹੋ ਗਿਆ, ਤੁਹਾਨੂੰ ਇਹ ਸਾਰੀਆਂ ਐਪਸ ਜਿਹੜੀਆਂ ਤੁਹਾਨੂੰ ਬਲੈਕ ਲਿਸਟ ਕਰ ਦਿੰਦੀਆਂ ਕਿ ਠੀਕ ਉੱਥੇ ਹੈ। ਮਤਲਬ ਓਕੇ। ਕਿ ਇੱਕੋ ਥਾਂ ਤੇ ਕਿੰਨੇ ਜਾਣੇ ਖੁੱਲੇ ਆ, ਇਹ ਹੈ ਠੀਕ ਨਹੀਂ ਗਾ। ਕਈ ਲੋਕੀ ਉਹ ਲੈ ਲੈਂਦੇ ਆ ਵੀ ਜਿਹੜਾ ਆਪਣਾ ਨਾਂ ਕੀ ਲੈਂਦੇ ਆ, ਪੀਓ ਬਾਕਸ ਲੈ ਕੇ ਉੱਥੇ ਖੋਲ ਦਿੰਦੇ ਆ ਐਡਰੈਸ ਤੇ, ਹਨਾ। ਜੇ ਤੁਹਾਡਾ ਇਹਨਾਂ ਦਾ ਐਡਰੈਸ ਵੀ ਪਤਾ ਲੱਗ ਜਾਂਦਾ ਆ, ਕਿਉਂਕਿ ਇੱਕ ਬੰਨੇ ਤਾਂ ਇਹ ਜਿਹੜੀਆਂ ਖਾਸ ਕਰਕੇ ਜਿਹੜੀ ਹਾਈਵੇ ਆ, ਮੈਂ ਹਾਈਵੇ ਵਾਲੀ ਐਪ ਦੀ ਗੱਲ ਕਰਦਾ, ਇਹ ਜਿਹੜੀਆਂ ਐਪਸ ਹੈਗੀਆਂ ਇਹ ਸ਼ੁਰੂ ਹੋਈਆਂ ਆ ਟੂ ਪ੍ਰੀਵੈਂਟ ਜਿਹੜੀ ਫਰਾਡ ਥੈਫਟ ਇਹਦੇ ਕਰਕੇ, ਠੀਕ ਆ। ਪਰ ਉਹਦੇ ਨਾਲ ਨਾਲ ਜਿਹੜੇ ਜੈਨੂਇਨ ਬੰਦੇ ਆਪਣੇ ਬੰਦਿਆਂ ਨੂੰ ਤੰਗ ਨਹੀਂ ਹੋ ਰਹੇ। ਆਪਣੇ ਬੰਦੇ ਤੰਗ ਕਿੱਥੋਂ ਹੋ ਰਿਹਾ ਕਿ ਕੋਈ ਆਈਡੈਂਟੀਟੀ ਚੋਰੀ ਕਰਕੇ ਇਹਨਾਂ ਦੇ ਨਾਂ ਤੇ ਕੰਮ ਕਰ ਰਿਹਾ, ਉੱਥੇ ਬੰਦੇ ਜਾ ਕੇ ਤੰਗ ਹੁੰਦੇ ਆ, ਠੀਕ ਆ। ਦੂਸਰੀ ਜਿਹੜੀ ਪ੍ਰੀਵੈਂਟੇਬਲ ਚੀਜ਼ ਆ, ਜੇ ਤੁਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਕਿਸੇ ਦੂਜੀ ਕੰਪਨੀ ਨੂੰ ਦਿੰਦੇ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਬ੍ਰੋਕਰ ਨੂੰ, ਤਾਂ ਬ੍ਰੋਕਰ ਰਿਪੋਰਟ ਕਰ ਦਿੰਦਾ, ਤਾਂ ਵੀ ਤੁਹਾਨੂੰ ਬਲੈਕ ਲਿਸਟ ਹੋ ਜਾਂਦਾ ਜਿਹੜਾ ਡਬਲ ਬ੍ਰੋਕਰਿੰਗ ਵਾਲਾ ਕੰਮ ਆ। ਠੀਕ ਹੈ। ਸੋ ਉਹਦੇ ਕਰਕੇ ਵੀ ਤੁਹਾਨੂੰ ਬਲੈਕ ਲਿਸਟ ਕਰ ਦਿੰਦੇ ਆ। ਸੋ ਮਲਟੀਪਲ ਐਡਰੈਸ, ਡਬਲ ਬ੍ਰੋਕਰਿੰਗ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਐਪਸ ਦੇ ਥਰੂ ਜਿਹੜੀਆਂ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰੀ ਬੰਦੇ ਕਹਿ ਦਿੰਦੇ ਆ ਭਾਜੀ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕੁਝ ਕੀਤਾ ਹੀ ਨਹੀਂ, ਪਰ ਯੂ ਡੋਂਟ ਨੋ ਕਿ ਤੁਹਾਡਾ ਐਡਰੈਸ ਮੈਚ ਹੋ ਗਿਆ, ਤੁਹਾਡਾ ਤੁਸੀਂ ਡਬਲ ਬ੍ਰੋਕਰਿੰਗ। ਸੋ ਉਹਨਾਂ ਨੇ ਆਪਣੇ ਵੱਲੋਂ ਚੈੱਕ ਬੈਲੈਂਸ ਜਿਹੜਾ ਉਹ ਇਸ ਗੱਲ ਦੇ ਵਿੱਚ ਉਹਨਾਂ ਨੇ ਬਣਾਇਆ ਹੈਗਾ ਇਨਸਾਈਡ। ਹਾਂਜੀ, ਠੀਕ ਆ। ਜਿਹੜੀ ਖਾਸ ਕਰਕੇ ਜਿਹੜੀ ਹਾਈਵੇ ਐਪ ਆ ਉਹਦੇ ਵਿੱਚ ਜ਼ਿਆਦਾ ਕੰਮ ਇਹ ਹੁੰਦਾ ਹੈਗਾ। ਪਰ ਜਦੋਂ ਤੁਸੀਂ ਮਤਲਬ ਜਦੋਂ ਤੁਹਾਡੇ ਤੇ ਇਹ ਹੋ ਜਾਂਦੀ ਹੈ ਚੀਜ਼, ਉਦੋਂ ਫਿਰ ਬੰਦਾ ਇਹ ਸੋਚਦਾ ਵੀ ਯਾਰ ਮੈਂ ਤਾਂ ਕੁਝ ਨਹੀਂ ਕੀਤਾ, ਮੇਰੇ ਨਾਲ ਜੋ ਪ੍ਰੋਬਲਮ ਖੜੀ ਹੋ ਗਈ, ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ, ਮੈਂ ਤਾਂ ਕੁਝ ਨਹੀਂ ਕੀਤਾ। ਪਰ ਉਹਦੇ ਵਿੱਚ ਹੁੰਦਾ ਕਿਤੇ ਨਾ ਕਿਤੇ ਤੁਹਾਡੀ ਕੋਈ ਨਾ ਕੋਈ ਇਸ਼ੂ ਖੜਾ ਹੁੰਦਾ, ਜਾਂ ਤੁਹਾਡੀ ਆਇਡੈਂਟੀਟੀ ਥੈਫਟ ਹੋਈ ਆ, ਜਾਂ ਤੁਹਾਡੇ ਏਦਾਂ ਦੀਆਂ ਕੋਈ ਚੀਜ਼ਾਂ ਮੈਚ ਕਰ ਗਈਆਂ। ਬਿਲਕੁਲ। ਆਇਡੈਂਟੀਟੀ ਥੈਫਟ ਦਾ ਜਦੋਂ ਐਮਸੀ ਨੰਬਰ ਚੱਕ ਲਿਆ ਤੇ ਉਹ ਤਾਂ ਫਿਰ ਉਹਨਾਂ ਨੇ ਐਜ਼ ਏ ਉਹ ਕੰਪਨੀ ਬਣ ਕੇ ਜਿਹੜਾ ਤੁਹਾਡੇ ਵੱਲੋਂ ਵੇਚਣ ਲੱਗ ਗਏ, ਉਹ ਤਾਂ ਹੋ ਹੀ ਗਿਆ ਨਾ ਉਹ ਤਾਂ ਫਿਰ। ਸੋ ਕੰਪਲੇਂਟ ਜ਼ਰੂਰ ਕਰਿਓ ਜੀ। ਉਹ ਕੰਪਲੇਂਟ ਦਾ ਲਿੰਕ ਜਿਹੜੇ ਚੱਲ ਰਿਹਾ ਲਾਈਵ ਆ ਉਸ ਦੇ ਅੰਡਰ ਮੈਂ ਪਾ ਦਿੱਤਾ ਹੈ। ਸੋ ਤੁਸੀਂ ਉੱਥੇ ਜਾ ਕੇ ਕੰਪਲੇਂਟ ਵੀ ਜਿਹੜੀ ਉਹ ਕਰ ਸਕਦੇ, ਕਰਨੀ ਚਾਹੀਦੀ, ਵੱਧ ਤੋਂ ਵੱਧ ਕਰੋ ਭਾਈ, ਤਾਂ ਜੋ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਰੁਕ ਸਕਣ। ਥੈਂਕ ਯੂ ਜੀ, ਮਿਹਰਬਾਨੀ ਕਾਲ ਦੇ ਲਈ।